ਮੇਰਾ ਨਾਮ ਹੈ ਵਰਦਾ ਸ਼ਹਿਜ਼ਾਦੀ ਤੇ ਅੱਜ ਮੇਰੇ ਸਾਹਮਣੇ ਬੈਠੇ ਨੇ ਸਲਮਾਨ ਰਸ਼ੀਦ ਸਾਹਿਬ। ਇੱਕ ਵਾਰੀ ਅਸੀਂ ਰਣੀਕੋਟ ਤੋਂ ਵਾਪਸ ਆ ਰਹੇ ਸੀ ਤੇ ਰਾਹ ਦੇ ਸੜਕ ਦੇ ਇਸ ਕੰਢੇ ਖੱਬੇ ਹੱਥ ਉਹ ਦੂਰ ਨਾ ਇੱਕ ਐਵੇਂ ਖੰਡਰ ਜਿਹਾ ਸਾਨੂੰ ਦਿਸਿਆ। ਅੱਛਾ। ਤੇ ਮੈਂ ਉਹਨੂੰ ਕਿਹਾ ਯਾਰ ਉਹ ਵੀ ਕੁਝ ਹੈ, ਚੱਲ ਕੇ ਵੇਖ ਕੇ ਆਈਏ। ਸਾਡੇ ਕੋਲ ਉਹ ਕੰਪਨੀ ਦੀ ਸੁਜ਼ੂਕੀ ਵੈਨ ਹੁੰਦੀ ਸੀ, ਉਹ ਹਲਕੀ ਫੁਲਕੀ ਜਿਹੀ ਸੀ, ਉਹਨੂੰ ਜਿੱਥੇ ਮਰਜ਼ੀ ਵਾੜ ਦਿਓ, ਫਸ ਜਾਏ ਤੇ ਆਪੇ ਚੁੱਕ ਕੇ ਪਰਾਂ ਕਰ ਦਿਓ। ਅੱਛਾ। ਤੇ ਉਹ ਅਸੀਂ ਵੇਖ ਕੇ ਆਏ। ਸਿੰਧੀਆਂ ਦਾ ਇਹ ਵੇ ਕਿ ਉਹਨਾਂ ਨੂੰ ਪਤਾ ਹੈ ਕਿ ਇਹ ਕੀ ਚੀਜ਼ ਕੀ ਹੈ। ਪੰਜਾਬੀਆਂ ਨੂੰ ਨਹੀਂ, ਇਹਨਾਂ ਨੂੰ ਤਾਂ ਪਤਾ ਹੀ ਨਹੀਂ। ਇਹ ਤੇ ਬਸ ਆਪਣੇ ਪਤਾ ਨਹੀਂ ਘਾਹ ਚਰਨ 'ਚ ਹੀ ਲੱਗੇ ਰਹਿੰਦੇ ਹਾਂ ਅਸੀਂ। ਹਾਂ, ਉਹ ਤੇ ਸ਼ੇਰਾਂ ਵਾਲੇ ਬਾਗ ਖਲੋਗੇ ਤੁਸੀਂ ਪੁੱਛੋ ਨਾ ਯਾਰ ਰਣਜੀਤ ਸਿੰਘ ਦੀ ਹਵੇਲੀ ਕਿੱਥੇ ਹੈ, ਕਿਸੇ ਨੂੰ ਪਤਾ ਨਹੀਂ ਪਤਾ, ਕਿਸੇ ਨੂੰ ਨਹੀਂ ਪਤਾ। ਹਾਂ। ਤੇ ਉੱਥੇ ਨਾ ਇੱਕ ਭਾਈ ਭੇਡਾਂ ਲੈ ਕੇ ਬੱਕਰੀਆਂ ਲੈ ਕੇ ਫਿਰ ਰਿਹਾ ਸੀ ਤੇ ਮੈਂ ਉਹਨੂੰ ਕਿਹਾ ਕਿ ਇਹ ਕੀ ਹੈ। ਗੁੰਮਟੀਆਂ ਸਨ ਉੱਤੇ, ਆਰਚਸ ਸੀਗੇ ਅੰਦਰ, ਦੋ ਇੱਕ ਤਰ੍ਹਾਂ ਗੁੰਮਟੀਆਂ ਸ਼ਾਇਦ ਟੱਠੀਆਂ ਹੋਈਆਂ ਵੀ ਸੀ, ਪਰ ਉਹ ਕਦੀ ਖੂਬਸੂਰਤ ਇਮਾਰਤ ਹੋਣੀ ਹੈ ਬਾਰਾਦਰੀ ਜੀ। ਤੇ ਉਹ ਮੈਨੂੰ ਕਹਿੰਦਾ ਹੈ ਦੁੱਲਾ ਦਰਿਆ ਖਾਨ ਦੀ ਬੈਠਕ ਹੈ। ਮੈਨੂੰ ਦੁੱਲਾ ਦਰਿਆ ਖਾਨ ਦਾ ਪਤਾ ਹੀ ਨਹੀਂ ਸੀ। ਅੱਛਾ। ਇਹ ਬਾਅਦ ਵਿੱਚ ਫਿਰ ਜਦੋਂ ਮਤਲਬ ਵੜਿਆ ਹਿਸਟਰੀ 'ਚ ਤੇ ਪਤਾ ਲੱਗਾ ਕਿ ਉਹ ਤੇ ਮੁਬਾਰਕ ਖਾਨ ਜਿਹੜਾ ਸੀ ਉਹ ਜਰਨੈਲ ਸੀ। ਅੱਛਾ। ਜਾਮ ਨਿਜ਼ਾਮੁद्दीन ਸਮੇਂ ਦਾ, ਔਰ ਬੜਾ ਦਲੇਰ ਆਦਮੀ ਸੀ। ਅਰਗੂਨਾਂ ਦੇ ਖਿਲਾਫ ਜੰਗ ਵਿੱਚ ਉਹਨੇ ਬੜੇ ਕਾਰਨਾਮੇ ਅਦਾ ਕੀਤੇ ਤੇ ਉਹਦੀ ਬੈਠਕ ਸੀ। ਉਹ ਉਦੋਂ ਟੂਰਿਜ਼ਮ ਜਾਂ ਕੋਈ ਉਹਦੇ ਵਿੱਚ ਨਹੀਂ ਸੀ ਉਸ ਤਰ੍ਹਾਂ ਤੇ ਕਾਊਂਟਿੰਗ। ਨਾਲੇ ਆਰਕੀਓਲੋਜੀ ਡਿਪਾਰਟਮੈਂਟ ਐਡੀ, ਉਹ ਜਿਵੇਂ ਸਾਰੀਆਂ ਆਰਕੀਓਲੋਜੀ ਡਿਪਾਰਟਮੈਂਟ ਸਨ ਪਾਕਿਸਤਾਨ ਦੀਆਂ, ਉਹ ਵੀ ਨੂਰੀ ਸੀ, ਉਹਨਾਂ ਨੂੰ ਵੀ ਕੁਝ ਨਹੀਂ ਪਤਾ ਸੀ। ਇਹ ਤੇ ਹੁਣ ਉੱਥੇ ਐਂਡਾਊਮੈਂਟ ਫੰਡ ਟਰਸਟ, ਔਰ ਬਲਕਿ ਉਹ ਹੈ ਜਿਹੜਾ ਉਹਨਾਂ ਦੀ ਡਿਪਾਰਟਮੈਂਟ ਆਫ ਐਂਟੀਕੁਇਟੀਜ਼ ਹੈ। ਆਹੋ, ਉਹ ਬੜੀ ਹੁਣ ਸਾਰਾ ਪਤਾ ਹੋ ਕੇ ਗਈ ਹੈ, ਉਹਨਾਂ ਨੂੰ ਬੜਾ ਪਤਾ ਹੈ। ਉਹਨਾਂ ਨੇ ਮੈਂ ਐਵੇਂ ਉੱਥੇ ਗੱਲ ਕੀਤੀ ਐਂਡਾਊਮੈਂਟ ਫੰਡ ਟਰਸਟ ਵਿੱਚ ਇੱਕ ਬੰਦੇ ਦੇ ਨਾਲ, ਪੁਰਾਣਾ ਦੋਸਤ ਹੈ। ਉਹ ਮੈਂ ਕਿਹਾ ਯਾਰ ਉੱਥੇ ਇੱਕ ਦੁੱਲਾ ਦਰਿਆ ਖਾਨ ਦੀ ਬੈਠਕ ਹੁੰਦੀ ਸੀ। ਕਹਿੰਦਾ ਉਹ ਅਸੀਂ ਉਹਨੂੰ ਸਿੱਧਾ ਕਰਤਾ, ਉਹਦਾ ਜਿਹੜੀ ਗੁੰਮਟੀ ਡਿੱਗੀ ਹੋਈ ਸੀ ਉਹ ਵੀ ਬਣ ਗਈ ਹੈ। ਤੇ ਮੈਂ ਕਿਹਾ ਭਲਾ ਉਹ ਕਿਹੜੀ ਜਗ੍ਹਾ? ਉਹਨੇ ਮੈਨੂੰ ਥਾਂ ਸਮਝਾ ਦਿੱਤੀ ਕਿ ਤੂੰ ਇਸ ਤਰ੍ਹਾਂ ਜਾਏਗਾ। ਤੇ ਮੈਂ ਫਿਰ ਹੁਣ ਜਾ ਕੇ ਉਹਦੀਆਂ ਫੋਟੋਆਂ ਲੈ ਕੇ ਆਇਆ ਸੀ। ਅੱਛਾ। ਹਾਂ। ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਨਾ ਉਦੋਂ ਮੈਂ ਲੱਭਣੀਆਂ ਸ਼ੁਰੂ ਕੀਤੀਆਂ। ਫਿਰ ਕਬਰਸਤਾਨ ਛੋਟੇ ਛੋਟੇ ਜਿਹੜੇ ਕਿ ਚੌਕੰਡੀ ਸਟਾਈਲ ਦੀ ਰੌਕ ਕਾਰਵਿੰਗ ਸੀ, ਸਟੋਨ ਕਾਰਵਿੰਗ, ਜਿਹੜੇ ਕਿਤੇ ਨਹੀਂ ਸਨ। ਔਰ ਹਰ ਇੱਕ ਤੇ ਲਿਖਿਆ ਨਹੀਂ। ਦੁੱਲਾ ਦਰਿਆ ਖਾਨ ਤੇ ਮਸਲ ਮੈਂ ਨਹੀਂ ਲਿਖਿਆ ਕਿਉਂਕਿ ਉਦੋਂ ਮੈਨੂੰ ਪਤਾ ਹੀ ਕੁਝ ਨਹੀਂ ਸੀ। ਨਾਲੇ ਉਹ ਮੇਰਾ ਜਰਮਨ ਦੋਸਤ ਔਰ ਮੈਂ, ਅਸੀਂ ਬੜੇ ਦੁਖੀ ਸੀ ਕਿ ਬਸ 2-4 ਵਾਰੀ ਮੀਂਹ ਪੈਣਾ ਨਾ ਤੇ ਸਾਰੀ ਢਹਿ ਜਾਣੀ ਹੈ। ਤੁਸੀਂ ਉੱਥੇ ਗਏ ਹੋ ਸ਼ਹਿਰੇ ਰੋਗਾ? ਹਾਂ, ਲਸਬੇਲਾ। ਉਹ ਵੀ ਹਰ ਵਾਰੀ ਲੱਗਦਾ ਕਿ ਇੰਨਾ ਹਿੱਸਾ ਟੱਟ ਗਿਆ। ਹਾਂ, ਉਹ ਦੇਖੋ ਨਾ ਕਾਰਲਸ ਦਾ ਜਾਂ ਹਾਰਟ ਦਾ ਕਿਹਦਾ ਲਿਖਿਆ ਹੋਇਆ, ਜਿਹੜਾ ਓਰੀਜਨਲ ਸਭ ਤੋਂ ਪਹਿਲੇ ਮੈਂ ਪੜ੍ਹਿਆ ਸੀ। ਉਹਨੇ ਕਿਹਾ 800 ਗਾਰ ਨੇ। ਅੱਛਾ। ਜਦੋਂ ਮੈਂ ਪਹਿਲੀ ਵਾਰੀ ਗਿਆ 1981 ਜਾਂ 82 ਵਿੱਚ, ਉਦੋਂ ਮੈਂ ਗਿਣਤੀ ਕੀਤੇ ਤੇ ਮੇਰਾ ਕੋਈ ਅੰਦਾਜ਼ਾ ਜਿਹਾ ਸੀ ਕਿ 200 ਗਾਰ ਹੋਣਗੇ। ਤੇ ਮੈਂ ਨੇ ਆ ਕੇ ਪੁੱਛਿਆ ਸਾਹਿਬ ਨੂੰ ਕਿ ਜੀ, ਉਹ ਕਹਿੰਦਾ 800 ਸਨ, ਜਿਓਲੋਜਿਸਟ ਸਨ ਹੈ। ਤੇ ਉਹਨਾਂ ਨੇ ਜਦੋਂ ਮੈਨੂੰ ਦੱਸਿਆ ਨਾ ਕਿ ਉਹ ਪਹਾੜ ਜਿਹੜਾ ਹੈ ਉਹ ਕੰਗਲੋਮਰੇਟ ਦਾ ਹੈ, ਉਹਦੀ ਇਰੋਜਨ ਬੜੀ ਤੇਜ਼ ਹੁੰਦੀ ਹੈ। ਜਦੋਂ ਮੀਂਹ ਪੈਂਦਾ ਹੈ ਤਾਂ ਉਤਲਾ ਹਿੱਸਾ ਰੁੜ ਜਾਂਦਾ ਵਾ। ਔਰ ਉਹਦੇ ਅੰਦਰ ਵੀ ਗਲੀਆਂ ਸਨ ਔਰ ਪੂਰੇ ਸਨ। ਉਹ ਹੁਣ ਤੇ ਕੁਝ ਵੀ ਨਹੀਂ ਰਿਹਾ ਉਹਦਾ। ਨਹੀਂ, ਇੱਕ ਗਲੀ ਹਾਲੀ ਵੀ ਹੈ ਪਿੱਛੇ ਤੱਕ ਹੈ ਵੇ। ਅੱਛਾ। ਉਹ ਜਿਹਦੇ ਚੋਂ ਕਹਿੰਦੇ ਨੇ ਉਹਦਾ ਸੈਫੁਲ ਮਲੂਕ ਦਾ ਘਰ ਹੈ ਉੱਤੇ, ਉਹਦੀ ਬਦੀਉਲ ਜਮਾਲ ਦਾ। ਅੱਛਾ। ਨਹੀਂ, ਮੈਂ ਫਿਰ ਨਹੀਂ, ਹਜੇ ਨਹੀਂ ਉਹ ਵੇਖਿਆ। ਉਹ ਅੱਗੇ ਤੇ ਕਾਫੀ ਪਿਕਨਿਕਸ ਅਸੀਂ ਮਤਲਬ ਹਰ ਸੀਜ਼ਨ ਵਿੱਚ ਹੀ ਪਤਾ ਨਹੀਂ ਕਿੰਨੀ ਵਾਰੀ ਪਿਕਨਿਕ ਕਰਨ ਮੈਂ ਟੁਰ ਜਾਂਦੀ ਸੀ। ਇੱਕ ਬੜੀ ਫੈਸੀਨੇਟਿੰਗ ਜਗ੍ਹਾ ਹੈ ਉਹ। ਹਾਂ। ਅੱਛਾ, ਪਿੱਛੇ ਹਜੇ ਜਿਹੜੀ ਅਸੀਂ ਗੱਲ ਕੀਤੀ, ਤੁਸੀਂ ਸਿੰਧ ਵਿੱਚ ਫਿਰ ਰਹੇ ਹੋ, ਸਿੰਧ ਵਿੱਚ ਉੱਥੇ ਫਿਰ ਰਹੇ ਹੋ, ਜੌਬ ਹੈ ਨਾਲ ਲਿਖ ਰਹੇ ਹੋ, ਹਮਸਫਰ ਵਿੱਚ ਲਿਖ ਰਹੇ ਹੋ। ਫਿਰ ਇੱਥੇ ਆ ਕੇ ਇਸ ਜਗ੍ਹਾ ਨੂੰ ਐਕਸਪਲੋਰ ਕਰਨਾ ਇਹ ਕਦੋਂ ਹੋਇਆ? ਇਹ ਅਸੀਂ ਵਾਪਸ ਸ਼ਿਫਟ ਹੋਏ ਹਾਂ ਦਸੰਬਰ 88 ਵਿੱਚ। ਅੱਛਾ। ਬੇਨਜ਼ੀਰ ਦੀ ਇੰਸਟਾਲੇਸ਼ਨ ਦੇ 3-4 ਦਿਨਾਂ ਮਗਰੋਂ। ਸਹੀ ਹੈ। ਤੇ ਫਿਰ ਆ ਕੇ ਨਾ ਇੱਥੇ ਉਦੋਂ ਮੈਂ ਆਇਆ ਕਰਦਾ ਸੀ ਸਿੰਧ ਤੋਂ, ਕਦੀ ਇੱਧਰ ਆਉਣਾ। ਤੇ ਸਾਲਟ ਰੇਂਜ ਵਿੱਚ ਮੈਂ ਕਦੀ ਨਹੀਂ ਗਿਆ ਸੀ, ਇੱਧਰ ਦੇ ਮੰਦਰ ਨਹੀਂ ਵੇਖੇ ਹੋਏ ਸੀ। ਫਿਰ ਜਦੋਂ ਆ ਗਿਆ ਨਾ
ਫਿਰ ਮੈਂ ਇੱਥੇ ਜਿਵੇਂ ਸ਼ੁਰੂ 'ਚ ਸਿੰਧ 'ਚ ਫਿਰਦਾ ਸੀ ਨਾ, ਫਿਰ ਇੱਥੇ ਆ ਕੇ ਫਿਰਨਾ ਸ਼ੁਰੂ ਕੀਤਾ। ਹੁਣ ਨਾ ਰਿਸਰਚ ਦਾ ਵੀ ਤਰੀਕਾ ਆ ਗਿਆ ਸੀ, ਲਾਇਬ੍ਰੇਰੀਜ਼ ਦਾ ਵੀ ਪਤਾ ਸੀ, ਉਹ ਲਾਇਬ੍ਰੇਰੀਅਨ ਵੀ ਇੱਜ਼ਤ ਕਰਦੇ ਸੀ ਕਿ ਇਹ ਕਿ ਸੀਰੀਅਸ ਕੰਮ ਕਰਦਾ ਹੈਗਾ ਬੰਦਾ, ਆ ਕੇ ਐਵੇਂ ਖੱਚਾ ਨਹੀਂ ਮਾਰਦਾ। ਅਤੇ ਕਿਲ੍ਹੇ ਵਿੱਚ ਇੱਕ ਲਾਇਬ੍ਰੇਰੀ ਸੀ ਡਿਪਾਰਟਮੈਂਟ ਆਫ ਆਰਕੀਓਲੋਜੀ ਦੀ, ਮਿਊਜ਼ੀਅਮ ਵਿੱਚ ਸੀਗੀ। ਉਦੋਂ ਜ਼ਰਾ ਮਿਊਜ਼ੀਅਮ ਵਾਲੇ ਮੇਰੇ ਨਾਲ ਨਾ ਥੋੜ੍ਹੇ ਜਿਹੇ ਓਪਰਾ ਜਿਹਾ ਸਲੂਕ ਕਰਦੇ ਸੀ। ਕਿਲ੍ਹੇ ਵਾਲਾ ਅਮਾਨਤ ਲਈ ਠੀਕ ਸੀ। ਬਾਅਦ 'ਚ ਇਹ ਵੀ ਹੁਣ ਬਹੁਤ ਉਹ ਹੋ ਗਏ ਨੇ। ਅਤੇ ਪੰਜਾਬ ਪਬਲਿਕ ਲਾਇਬ੍ਰੇਰੀ, ਹਾਂ, ਅੱਛਾ ਖਾਸਾ ਉੱਥੇ ਕਿਸੇ ਨੂੰ ਪਤਾ ਹੀ ਨਹੀਂ ਕੀ ਪਿਆ। ਮੈਂ ਆਂਦੇ ਹੀ ਸਭ ਤੋਂ ਪਹਿਲਾਂ ਲਾਈਫ ਮੈਂਬਰ ਬਣਿਆ। ਪਹਿਲੇ 1-2 ਸਾਲ ਤੇ ਉਹਨਾਂ ਨੇ ਮੈਨੂੰ ਸਮਝਣ 'ਚ ਲਾਏ ਨਾ। ਫਿਰ ਉਹਨਾਂ ਨੇ, ਮੈਂ ਕਦੀ ਕਹਿਣਾ ਨਾ ਜੀ ਇਹ ਕਿਤਾਬ ਨਹੀਂ ਮੈਨੂੰ ਲੱਭ ਰਹੀ ਇੱਥੇ, ਉਹ ਕਹਿੰਦੇ ਸੀ ਜੀ ਸਾਨੂੰ ਕਿਉਂ ਤੰਗ ਕਰਦੇ ਹੋ, ਜਾ ਕੇ ਆਪੇ ਹੀ ਵੇਖ ਲਓ। ਉਹ ਆਪੇ ਹੀ ਵੇਖਣ ਦੇ ਚੱਕਰ ਵਿੱਚ ਜਾ ਕੇ ਪਤਾ ਲੱਗਾ ਕਿ ਜਿਨ੍ਹਾਂ ਕਿਤਾਬਾਂ ਦਾ ਸਾਨੂੰ ਪਤਾ ਵੀ ਨਹੀਂ ਸੀ ਉਹ ਵੀ ਉੱਥੇ ਪਈਆਂ ਹੋਈਆਂ। ਉਹ ਫਿਰ ਮੈਂ ਮਾਰਕ ਕਰੀ ਗਿਆ ਕਿ ਇਹ ਵੀ ਪੜ੍ਹਨੀ ਹੈ, ਇਹ ਵੀ ਪੜ੍ਹਨੀ ਹੈ। ਅਤੇ ਇੱਕ ਵਾਰੀ ਇੱਕ ਲਾਇਬ੍ਰੇਰੀਅਨ ਸਾਹਿਬ ਸਨ, ਉਹ ਪਤਾ ਨਹੀਂ ਉਹ ਸ਼ਾਇਦ ਮੇਰੀ TV ਵਾਲੀ ਡਾਕੂਮੈਂਟਰੀ ਵੇਖਦੇ ਸਨ ਜਾਂ ਕੀ, ਮੈਂ ਨਾਮ ਭੁੱਲ ਗਿਆ ਉਹਨਾਂ ਦਾ। ਉਹਨਾਂ ਨੇ ਮੈਨੂੰ ਕਿਹਾ ਕਿ ਜੀ ਕੋਈ ਮਸਲਾ ਤਾਂ ਨਹੀਂ। ਮੈਂ ਕਿਹਾ ਜੀ ਕਦੀ ਕਦੀ ਇਹ ਮਸਲਾ ਹੁੰਦਾ ਹੈ ਕਿ ਉਹ ਕਹਿੰਦੇ ਨੇ ਜਿਹੜੀ 1800 ਫਲਾਂ ਦੀ ਕਿਤਾਬ ਹੈ ਉਹ ਤੁਹਾਨੂੰ ਨਹੀਂ ਮਿਲ ਸਕਦੀ। ਕਹਿੰਦੇ ਜਿਹੜੀ ਚਾਹੀਦੀ ਹੋਵੇ ਦੱਸ ਦਿਓ, ਮਿਲ ਜਾਇਆ ਕਰੇਗੀ ਤੁਹਾਨੂੰ। ਉਹ ਮੈਂ ਕਈ ਕਿਤਾਬਾਂ, ਮਸਲਨ ਫਰਗੂਸਨ ਦੀ ਇੱਕ ਕਿਤਾਬ ਹੈ ਸਰਪੈਂਟ ਵਰਸ਼ਿਪ ਇਨ ਇੰਡੀਆ, ਉਹ ਮੈਂ ਘਰ ਲਿਆ ਕੇ ਪੜ੍ਹੀ। ਉਹ ਐਡੀ ਮੋਟੀ ਕਿਤਾਬ। ਇਸ ਤਰ੍ਹਾਂ ਹੀ, ਯੈਸ। ਉਹਦਾ ਮੈਗਜ਼ੀਨ ਪੋਰਸ਼ਨ ਹੋਈ ਤੇ ਚਾਬੀ ਮੇਰੇ ਕੋਲ ਹੁੰਦੀ ਸੀ ਇੱਕ ਟਾਈਮ ਤੇ ਜਦੋਂ ਮੈਂ ਕੰਮ ਕਰ ਰਹੀ ਸੀ। ਆਪੇ ਜਾ ਕੇ ਖੋਲ ਲਿਆ, ਕੰਮ ਕਰਦੇ ਰਹੇ, ਵਾਪਸ ਆ ਗਏ। ਔਰ ਲਾਇਬ੍ਰੇਰੀਅਨ ਦੇ ਦਫ਼ਤਰ ਵਿੱਚ ਉਦੋਂ ਸਕੈਨਰ ਸੀ ਤੇ ਉੱਥੇ ਜਾ ਕੇ ਸਕੈਨ ਕਰ ਲਿਆ। ਹਾਂ, ਕੰਮ ਕਰਨ ਵਾਲਾ ਹੋਏ ਸਹੀ। ਹਾਂ, ਫਿਰ ਅੱਛੇ ਲੋਕ ਮਿਲ ਜਾਂਦੇ ਨੇ। ਅੱਛਾ, ਤੁਸੀਂ ਏਮਨਾਬਾਦ ਵਾਲਾ ਕਿੱਸਾ ਸੁਣਿਆ ਜਿਹੜਾ ਟ੍ਰੇਨ ਕੱਟੀ ਗਈ ਸੀ ਪਾਰਟੀਸ਼ਨ ਤੇ? ਏਮਨਾਬਾਦ ਵਿੱਚ ਇੱਕ ਟ੍ਰੇਨ ਕੱਟੀ ਗਈ ਸੀ। ਨਹੀਂ, ਉਹ ਉਧਰੋਂ ਆ ਰਹੀ ਸੀ ਕਿ ਇਧਰੋਂ ਜਾ ਰਹੀ ਸੀ? ਇਧਰੋਂ ਪਿੰਡੀ ਤੋਂ ਜਾ ਰਹੀ ਸੀ ਤੇ ਮੁਸਲੇ ਆਖਾਂ ਜਾਂ ਮੁਸਲਮਾਨ ਆਖਾਂ, ਇਹਨਾਂ ਟ੍ਰੇਨ ਕੱਟੀ ਸੀ। ਨਹੀਂ ਯਾਦ ਤੁਹਾਨੂੰ? ਨਹੀਂ ਪੜਿਆ? ਇਹ ਬੜਾ ਇੱਕ ਮਜ਼ੇਦਾਰ ਇੰਸੀਡੈਂਟ ਹੈ। ਔਰ ਮਜ਼ੇਦਾਰ ਇਸ ਕਰਕੇ ਵੇ ਕਿ ਇਹ ਸਾਰਾ ਜੋ ਵੀ ਮਾਲ ਲੁੱਟਣਾ ਸੀ, ਇਹਨਾਂ ਨੂੰ ਪਤਾ ਸੀ ਕਿ ਪਿੰਡੀ ਤੋਂ ਪੂਰੇ ਹਿੰਦੂ ਹੋਣਗੇ ਔਰ ਪੈਸੇ ਵਾਲੇ ਨੇ, ਤੇ ਇਹ ਟ੍ਰੇਨ ਤੇ ਕੱਟਣੀ ਹੈ। ਤੇ ਉਹ ਟ੍ਰੇਨ ਕੱਟੀ ਗਈ ਔਰ ਇਹਨਾਂ ਆਪਣੀ ਜੋ ਉਹਦੇ 'ਚੋਂ ਲੈਣਾ ਸੀ ਸਾਰਾ ਲੁੱਟ ਕੇ ਔਰਤਾਂ ਵੀ ਵੰਡ ਲਈਆਂ। ਉਹ ਕਿਹਾ ਜਾਂਦਾ ਕੋਈ 26-28 ਹਿੰਦਨੀਆਂ ਸਨ, ਉਹ ਵੀ ਆਪਸ ਵਿੱਚ ਵੰਡ ਲਈਆਂ। ਹੁਣ ਉਸ ਤੋਂ ਬਾਅਦ ਮਜ਼ੇਦਾਰ ਗੱਲ ਇਹ ਹੋਈ ਕਿ ਜੂੰ ਹੀ ਇਹ ਉਹਨਾਂ ਨੂੰ ਘਰ ਲੈ ਕੇ ਗਏ ਨੇ, ਅਤੇ ਜਿਹੜੀਆਂ ਘਰ ਦੀਆਂ ਔਰਤਾਂ ਸਨ ਨਾ, ਕਿਸੇ ਦੀ ਮਾਂ, ਕਿਸੇ ਦੀ ਭੈਣ, ਕਿਸੇ ਦੀ ਬੁੱਢੀ, ਕਿਸੇ ਦੀ ਮਤਲਬ ਖਾਲਾ, ਉਹਨਾਂ ਔਰਤਾਂ ਨੂੰ ਘਰਾਂ 'ਚ ਰੱਖ ਲਿਆ ਔਰ ਬੰਦਿਆਂ ਨੂੰ ਕੁੱਟ ਕੇ ਬਾਹਰ ਸੁੱਟ ਦਿੱਤਾ। ਅੱਛਾ, ਹਾਂ, ਇਹ ਏਮਨਾਬਾਦ 'ਚ ਹੋਇਆ। ਇਹ ਵੱਡੀ ਗੱਲ ਕੀਤੀ। ਹਾਂ, ਔਰ ਉਹਨਾਂ ਕਿਹਾ ਕਿ ਤੁਸੀਂ ਘਰ ਨਹੀਂ ਆ ਸਕਦੇ। ਔਰ ਇੱਥੋਂ ਤੀਕਰ ਕਿਸੇ ਨੇ ਕਿ ਪੁੱਤਰ ਤੂੰ ਆਪਣਾ ਚੁੱਲ੍ਹਾ ਵੱਖਰਾ ਕਰ ਲੈ ਕਿ ਅਗਰ ਤੂੰ ਸਾਡੇ ਨਾਲ ਰੋਟੀ ਨਹੀਂ ਖਾਣੀ। ਇਹ ਹੋਇਆ ਏਮਨਾਬਾਦ 'ਚ। ਮੈਂ ਹਮੇਸ਼ਾ ਬਾਰ-ਬਾਰ ਇਹ ਕਰਦੀ ਹਾਂ, ਮੇਰੇ ਜ਼ਿਹਨ 'ਚ ਹੁੰਦਾ ਕਿ ਯਾਰ ਜਿੱਥੇ ਮੈਂ ਬਹਿੰਦੀ ਹਾਂ ਮੈਂ ਪਾਰਟੀਸ਼ਨ 'ਤੇ ਗੱਲ ਕਰਦੀ ਹਾਂ। ਈਵਨ ਤੁਸੀਂ ਜਿੱਥੇ ਬਹਿੰਦੇ ਹੋ ਤੁਸੀਂ ਪਾਰਟੀਸ਼ਨ 'ਤੇ ਗੱਲ ਕਰਦੇ ਹੋ। ਅਤੇ ਅੱਜ ਮੈਂ ਸੋਚਿਆ ਅੱਜ ਨਹੀਂ ਕਰਨੀ ਲੇਕਿਨ ਅੱਜ ਫੇਰ ਹੋ ਗਈ ਹੈ ਕਿ ਸਾਡੇ ਅੰਦਰ ਇੰਨਾ ਇੱਕ ਮਤਲਬ ਐਸਾ ਜ਼ਖਮ ਹੈ, ਜਾਂ ਇਹਨੂੰ ਕੀ ਕਹਾਂਗੀ, ਫੋੜਾ ਹੈ, ਜਿਹਨੂੰ ਅਸੀਂ ਸ਼ਾਇਦ ਕਦੀ ਥੋੜ੍ਹਾ ਜਿਹਾ ਖੁਰਚ ਦਿੰਦੇ ਹਾਂ, ਉਹ ਫੇਰ ਹੋ ਜਾਂਦਾ ਹੈ ਔਰ ਫਿਰ ਉਸੇ ਤਰ੍ਹਾਂ ਹਲਕਾ ਜਿਹਾ ਖਰੀਂਡ ਬਚਦਾ, ਫਿਰ ਉਹ ਖੁਰਕ ਕੱਪਦਾ ਹੈ। ਕੁਝ ਇਸ ਤਰ੍ਹਾਂ ਚੱਲ ਰਿਹਾ ਹੈ ਨਾ? ਤੁਹਾਨੂੰ ਲੱਗਦਾ ਕਿ ਤੁਸੀਂ ਉਹਦੇ 'ਚੋਂ ਨਿਕਲੇ ਹੋ, ਕਦੀ ਨਿਕਲ ਸਕਦੇ ਹੋ? ਅਬ ਮੇਰੀ ਪੀੜ੍ਹੀ ਆਖਰੀ ਹੈ। ਸਾਡੇ ਤੋਂ ਅੱਗੇ ਆਉਣ ਵਾਲੇ ਨਿਕਲ ਜਾਣਗੇ। ਮੈਨੂੰ ਨਹੀਂ ਲੱਗਦਾ। ਮੈਂ ਤੁਹਾਡੀ ਸ਼ਾਇਦ ਤੀਸਰੀ ਜਨਰੇਸ਼ਨ ਹਾਂ। ਕਿਹਦੇ ਵਿੱਚ? ਮਤਲਬ ਤੁਸੀਂ ਕਿਹਾ ਨਾ ਸਾਡੇ ਤੋਂ ਅੱਗੇ ਆਉਣ ਵਾਲੇ ਨਿਕਲ ਜਾਣਗੇ ਇਹਦੇ 'ਚੋਂ, ਮੈਨੂੰ ਨਹੀਂ ਐਸਾ ਲੱਗਦਾ। ਮਤਲਬ ਮੈਂ ਪਾਰਟੀਸ਼ਨ ਨਾ ਵੇਖੀਏ, ਸ਼ਾਇਦ ਮੇਰੇ ਪਿਓ ਨੇ ਵੀ ਨਹੀਂ ਵੇਖੀ, ਮੇਰੇ ਦਾਦੇ ਨੇ ਵੇਖੀ ਹੋਏਗੀ ਨਾ। ਆਮ 3rd ਜਨਰੇਸ਼ਨ। ਮੈਂ ਵੀ ਨਹੀਂ ਵੇਖੀ। ਹਾਂ, ਲੇਕਿਨ ਅਸੀਂ ਨਹੀਂ ਨਿਕਲ ਸਕਦੇ। ਨਹੀਂ, ਮੈਨੂੰ ਲੱਗਦਾ ਬਸ ਸਾਡੀ ਪੀੜ੍ਹੀ ਜਿਹੜੀ ਨਾ ਅਖੀਰਲੀ ਹੈ ਮੇਰੀ, ਉਸ ਤੋਂ ਅੱਗੇ ਜਿਹੜੇ ਆਉਣ ਵਾਲੇ ਆ ਨਾ, ਉਹਨਾਂ ਨੂੰ ਨਹੀਂ ਪਤਾ ਕਿ ਕੀ ਕੀਤਾ ਇੱਕ ਦੂਜੇ ਨਾਲ। ਮੈਂ ਨਾ ਇੱਕ 106 ਸਾਲ ਦੇ ਬਾਬਾ ਜੀ ਮੈਨੂੰ ਮਿਲੇ ਏਮਨਾਬਾਦ 'ਚ। ਉਹਨਾਂ
ਪਾਰਟੀਸ਼ਨ ਵੇਲੇ ਉਹ ਹੋਣਗੇ ਕੋਈ 20 ਸਾਲ ਦੇ ਉਦੋਂ ਸ਼ਾਇਦ। ਤੇ ਉਹ ਏਮਨਾਬਾਦ ਦੇ ਬਾਹਰ ਜਿਵੇਂ ਉਹ ਖੇਤੀ ਕਰਦੇ ਸਨ ਤੇ ਲੋਕੀ ਉੱਥੇ ਹੀ ਰਹਿੰਦੇ ਸਨ ਤੇ ਉਹ ਬਾਹਰ ਸਨ, ਮਤਲਬ ਏਮਨਾਬਾਦ ਸ਼ਹਿਰ ਦੇ ਅੰਦਰ ਨਹੀਂ ਸਨ, ਬਾਹਰ ਰਹਿੰਦੇ ਸਨ। ਤੇ ਉਹਨਾਂ ਮੈਨੂੰ ਨਾ ਜਿਹੜੀ ਇੱਕ ਜਗ੍ਹਾ ਤੁਸੀਂ ਕਿਹਾ ਕਿ ਇਹ ਜਦੋਂ ਇੰਡੀਅਨ ਪੰਜਾਬ ਵਿੱਚ ਵੰਡ ਦੀ ਗੱਲ ਹੁੰਦੀ ਹੈ ਤੇ ਉਹ ਉਹਨੂੰ ਕਹਿੰਦੇ ਨੇ ਕਿ ਇਹ ਉਜਾੜੇ ਵਾਲੀ ਹੈ, ਔਰ ਇੱਥੇ ਕਹਿੰਦੇ ਲੋਟੀ ਵਾਲਾ ਸਾਗ। ਲੋਟੀ ਵਾਲਾ ਸਾਗ। ਉਹਦਾ ਮੈਂ ਤੁਹਾਨੂੰ ਨਾ ਕਿੱਸਾ ਸੁਣਾਉਂਦੀ ਹਾਂ ਨਾ ਕਿ ਮੈਂ ਉਹ ਬਾਬਾ ਜੀ ਨੂੰ ਪੁੱਛਿਆ ਕਿ ਤੁਸੀਂ ਵੇਖਿਆ ਸੀ ਆ ਜਦੋਂ ਉਹਨਾਂ ਨੂੰ ਮੈਂ ਵੈਸੇ ਕਿਹਾ ਜਦੋਂ ਵੰਡ ਹੋਈ ਜਾਂ ਪਾਰਟੀਸ਼ਨ, ਉਹਨਾਂ ਨੂੰ ਸਮਝ ਨਹੀਂ ਆਇਆ ਕਿ ਮੈਂ ਕੀ ਗੱਲ ਕਰ ਰਹੀ ਹਾਂ। ਤੇ ਫਿਰ ਮੈਂ ਉਹਨੂੰ ਆਸਾਨ ਲਫ਼ਜ਼ਾਂ 'ਚ ਕਿਹਾ ਕਿ ਜਦੋਂ ਇਹ ਸਾਰੇ ਹਿੰਦੂ ਇੱਥੋਂ ਟੁਰ ਗਏ ਸਨ ਉਦੋਂ ਤੇ ਕਹਿੰਦੇ ਅੱਛਾ ਉਹ ਵਾਲਾ ਸਾਲ। ਤੇ ਮੈਂ ਕਿਹਾ ਉਦੋਂ ਕੀ ਹੋਇਆ ਸੀ, ਤੁਹਾਨੂੰ ਕੁਝ ਯਾਦ ਹੈ ਤੁਹਾਡੀ ਮੈਮਰੀ 'ਚ? ਉਹਨਾਂ ਦਾ ਜੁਮਲਾ ਕਹਿੰਦੇ ਉਹ ਜੀ ਮੈਨੂੰ ਪਤਾ ਲੇਟ ਲੱਗਾ, ਮੈਂ ਸ਼ਹਿਰੋਂ ਬਾਹਰ ਰਹਿੰਦਾ ਵਾਂ, ਜਿੰਨੀ ਦੇਰ ਤੱਕ ਪਤਾ ਲੱਗਾ ਲੋਕੀ ਲੁੱਟ ਲਟਾ ਗਏ ਸਨ ਹਵੇਲੀਆਂ ਤੇ ਮੇਰੇ ਹਿੱਸੇ ਵਿੱਚੋਂ ਕੋਈ 20 ਦੇਗਾਂ ਆਈਆਂ ਸੋਨੇ ਦੀਆਂ। ਮੈਂ ਜਾ ਕੇ ਵੇਖਿਆ ਤੇ ਉਹ ਤੇ ਸਾਰਾ ਹੀ ਲੁੱਟ ਕੇ ਤੇ ਜਿਹੜੀ ਕੁਛ ਸ਼ਾਇਦ ਨਹੀਂ ਚਾਹੀਦੀ ਸੀ ਉਹ ਸੜਕਾਂ ਤੇ ਖਿਲਰੀ ਪਈ ਸੀ ਗਲੀਆਂ 'ਚ। ਜੇ ਕਦੀ ਛੇਤੀ ਪਤਾ ਲੱਗ ਜਾਂਦਾ ਨਾ ਤਾਂ ਮਾਂ ਵੀ ਲੁੱਟਦਾ। ਨਹੀਂ, ਜ਼ਿਆਦਾ ਲੁੱਟਦਾ। ਹਾਂ, ਲੁੱਟਿਆ ਤੇ ਹੈ ਸੀ। ਉਹ ਕੀ ਨਾ ਆਪਣੀ ਕੁੜੀ ਦਾ ਜਿਹਦੀ ਉਹ ਕਿਤਾਬ ਹੈ ਰੈਮਨੈਂਟਸ ਆਫ ਸੈਪਰੇਸ਼ਨ, ਮੈਂ ਮਿਲਿਆ ਵੀ ਹਾਂ, ਦੇਖੋ ਨਾਂ ਭੁੱਲ ਗਿਆ। ਠੀਕ ਹੈ, ਕੋਈ ਗੱਲ ਨਹੀਂ। ਮਲਹੋਤਰਾ, ਕਿਹੜੀ ਮਲਹੋਤਰਾ, ਉਹਦੀ ਉਹ ਕਿਤਾਬ ਤੁਸੀਂ ਕਦੀ ਪੜ੍ਹੋ ਤੇ ਉਹ ਮਤਲਬ ਰੈਮਨੈਂਟਸ ਆਫ ਸੈਪਰੇਸ਼ਨ, ਉਹਦੇ ਵਿੱਚ ਬੰਦਾ ਕਈ ਵਾਰੀ ਰੋ ਪੈਂਦਾ ਹੈਗਾ ਕਿ ਕਿਸ ਤਰ੍ਹਾਂ ਚੀਜ਼ਾਂ। ਇੱਕ ਉਹਦਾ ਫਿਕਰਾ ਹੈਗਾ ਕਿ ਉਹ ਆਪਣੀ ਦਾਦੀ ਨੂੰ ਪੁੱਛਿਆ ਤੇ ਉਹਦੀ ਦਾਦੀ ਨੇ ਕਿਹਾ ਕਿ ਉਹ ਸਾਡੀਆਂ ਅੱਖਾਂ ਨੇ ਕੀ ਕੀ ਨਹੀਂ ਵੇਖਿਆ। ਇਸੇ ਤਰ੍ਹਾਂ ਹੀ ਹਾਲਾਂਕਿ ਤੁਸੀਂ ਤੇ ਵੇਖਿਆ ਵੀ ਨਹੀਂ, ਲੇਕਿਨ ਉਹ ਪੀੜ ਜਿਹੜੀ ਹੈ ਨਾ। ਔਰ ਮੈਂ ਤੁਹਾਨੂੰ ਦੱਸਾਂ ਇਹ ਚੀਜ਼ ਬੰਦਾ ਇਨਹੈਰਿਟ ਕਰ ਲੈਂਦਾ। ਮੈਂ ਆਪਣੇ ਪਿਓ ਦੇ ਆਪਣੇ ਪਿਓ ਦਾ ਪੁੱਤਰ ਹਾਂ ਨਾ, ਜੋ ਉਹਨਾਂ ਦੇ ਅੰਦਰ ਸੀ ਨਾ ਉਹ ਮੈਂ ਇਨਹੈਰਿਟ ਕੀਤਾ। ਹਾਲਾਂਕਿ ਉਹਨਾਂ ਨੇ ਕਦੀ ਇਹਦਾ ਗੱਲ ਨਹੀਂ ਕੀਤੀ, ਸਾਡੇ ਘਰ 'ਚ ਪਾਰਟੀਸ਼ਨ ਦੀ ਕਦੀ ਗੱਲ ਨਹੀਂ ਹੋਈ ਸੀ, ਕਦੀ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਸੀ ਕਿ ਉੱਥੇ ਘਰ ਕਿੱਦਾਂ ਦਾ ਸੀ ਤੇ ਕੀ ਕੁਝ ਸੀ। ਉਹ ਇੱਕ ਦਿਲਚਸਪ ਗੱਲ ਇਹ ਵੀ ਕਿ ਅਸੀਂ ਚੌਥੀ ਪੰਜਵੀਂ 'ਚ ਸੀਗੇ ਨਾ ਤੇ ਹਰ ਕੋਈ ਮੁੰਡਾ ਜਿਹੜਾ ਸੀ ਨਾ ਕਿ ਮੇਰੇ ਦਾਦਾ ਕੀ ਹਵੇਲੀ ਐਸੀ ਥੀ ਫਲਾਂ ਜਗ੍ਹਾ ਇੰਡੀਆ में, ਮੇਰੇ ਦਾਦੇ हर एक ਦੇ ਦਾਦੇ ਦੀ ਹਵੇਲੀ ਹੁੰਦੀ ਸੀ। ਤੇ ਮੈਂ ਆ ਕੇ ਘਰ ਪੁੱਛਿਆ ਕਿ ਜੀ हमारे दादा की हवेली कैसी थी, तो मेरे प्यो ने कहा कोई हवेली शवेली नहीं थी, 19 मरले का एक मकान था बस। ਹਾਲਾਂਕਿ ਇਹਨੂੰ ਹਵੇਲੀ ਕਹਿ ਸਕਦੇ ਸਨ। ਹਾਂ, ਕਹਿ ਸਕਦੇ ਸੀ। ਹਾਂ, ਲੇਕਿਨ ਇਹ ਜਿਹੜਾ ਗੱਲ ਨਾ ਕਰਨਾ ਹੈ ਨਾ, ਇਹ ਤੇ ਜ਼ਿਆਦਾ ਲੀਥਲ ਹੈ। ਤੁਸੀਂ ਰੋ ਲਵੋ ਨਿਕਲ ਜਾਂਦਾ, ਇਹ ਨਹੀਂ ਨਿਕਲਦਾ।